President Trump, stop Modi's invisible invasion. Issued an urgent appeal to President Donald Trump to stop foreign governments that intimidate and try to kill Americans on American soil, particularly Sikh Americans under threats from India. ਅਮਰੀਕਾ ਇੱਕ ਸੋਵਰਨ ਕੰਟਰੀ ਦੀ ਸੋਇਲ ਦੇ ਉੱਤੇ ਕਿਸੇ ਅਮਰੀਕਨ ਸਿਟੀਜ਼ਨ ਨੂੰ ਜਿਹੜਾ ਟਾਰਗੇਟ ਕੀਤਾ ਜਾਂਦਾ, ਨਿਸ਼ਾਨਾ ਬਣਾਇਆ ਜਾਂਦਾ ਹੈ, ਤਾਂ ਜ਼ਾਹਰਾ ਤੌਰ ਦੇ ਉੱਤੇ ਇਹ ਇੱਕ ਹਮਲਾ ਹੈ। ਇਸ ਵੇਲੇ ਸਾਡੀ ਕਮਿਊਨਿਟੀ ਜਿਹੜੀ ਹੈ ਉਹ ਨਿਸ਼ਾਨੇ 'ਤੇ ਹੈ। ਅਸੀਂ ਇਸ ਦੇ ਉੱਤੇ ਜਿਹੜਾ ਹੈ ਉਹ ਕਾਰਵਾਈ ਦੀ ਮੰਗ ਕਰਦੇ ਹਾਂ। ਅਮਰੀਕਨਾਂ ਨੂੰ ਧਮਕੀਆਂ ਨਾ ਦੇਣ, ਭਾਵੇਂ ਉਹ ਡਾਇਰੈਕਟਲੀ ਨੇ ਜਾਂ ਮੋਦੀ ਗੈਂਗ ਹੈ ਜਾਂ ਨਿਖਿਲ ਗੁਪਤਾ ਵਰਗਿਆਂ ਦੇ ਫਾਇਲਡ ਪਲਾਟ ਨੇ। ਇਹ ਜਿਹੜੇ ਸਾਰੇ ਨਾਨ ਗਵਰਨਮੈਂਟਲ ਆਰਗੇਨਾਈਜੇਸ਼ਨਸ ਨੇ ਇੰਡੀਆ ਦੇ ਨਾਲ ਜੁੜੀਆਂ ਹੋਈਆਂ, ਮਤਲਬ ਇਹੀ ਕਿਲਿੰਗ ਸਕੁਆਡਸ ਔਰ ਡੈਥ ਸਕੁਆਡਸ ਔਰ ਮੋਦੀ ਗੈਂਗ, ਇਹਨਾਂ ਨੂੰ ਚੈੱਕ ਕੀਤਾ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਬਰਜ਼। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਫੋਰ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਵਿੱਚ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਧਵੀਆਂ ਨੂੰ ਨਮੋ ਨਮः। ਜੀ ਡਾਕਟਰ ਸਾਹਿਬ ਜੀ, ਇਹਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਅੱਜ 10 ਫਰਵਰੀ 2025 29 ਮਾਘ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਦਈਏ, ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਨ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਵਿਊਅਰਸ, ਜਿਸ ਤਰ੍ਹਾਂ ਕਿ ਵੀਕਐਂਡ ਦੇ ਹਵਾਲੇ ਨਾਲ ਜਿਹੜੇ ਡਿਵੈਲਪਮੈਂਟਸ ਹੋਈਆਂ ਨੇ ਉਸ ਬਾਰੇ ਆਪਾਂ ਗੱਲਬਾਤ ਕਰਾਂਗੇ ਅੱਜ ਦੇ ਪ੍ਰੋਗਰਾਮ ਦੇ ਵਿੱਚ, ਔਰ ਜਿਹੜੀ ਕਰੰਟ ਇਸ਼ੂ ਨੇ ਉਸ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਔਰ ਪਹਿਲਾਂ ਆਪਣੇ ਪ੍ਰੋਗਰਾਮ ਦੇ ਸ਼ੁਰੂਆਤ ਵਿੱਚ ਜਿਹੜੇ ਸਪਾਂਸਰਸ਼ਿਪ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਵਰਜੀਨੀਆ ਤੋਂ ਸਰਦਾਰ ਦਵਿੰਦਰ ਸਿੰਘ ਬਦੇਸ਼ਾ ਜੀ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਚੜ੍ਹਦੀ ਕਲਾ ਤੇ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਦਵਿੰਦਰ ਸਿੰਘ ਬਦੇਸ਼ਾ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਕਿ ਭਾਰਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ 12 ਤੇ 13 ਫਰਵਰੀ ਨੂੰ ਅਮਰੀਕਾ ਦੇ ਦੌਰੇ ਤੇ ਆ ਰਿਹਾ ਹੈ ਔਰ ਅਮਰੀਕਾ ਦੀਆਂ 3 ਪ੍ਰਮੁੱਖ ਜਥੇਬੰਦੀਆਂ ਜਿਹੜੇ ਸਿੱਖ ਜਥੇਬੰਦੀਆਂ ਨੇ ਪ੍ਰੈਜ਼ੀਡੈਂਟ ਟਰੰਪ ਨੂੰ ਇੱਕ ਖੁੱਲ੍ਹਾ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਉਹ ਇਹ ਯਕੀਨੀ ਬਣਾਉਣ ਕਿ ਅਮਰੀਕਾ ਦੀ ਧਰਤੀ ਤੇ ਵਸਦੇ ਸਿੱਖ ਭਾਰਤੀ ਸਟੇਟ ਦੇ ਅਦਿੱਖ ਹਮਲੇ ਤੋਂ ਸੁਰੱਖਿਅਤ ਰਹਿਣ ਜਾਂ ਜ਼ਾਹਿਰ ਹੈ ਕਿ ਮੋਦੀ ਨੂੰ ਸਿੱਖਾਂ ਦੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਲਈ ਕ੍ਰਾਈਮ ਦਾ ਮੁੱਖ ਦੋਸ਼ੀ ਮੰਨਿਆ ਜਾਂਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਗੁਰਦੁਆਰਾ ਸਿੱਖ ਸੈਂਟਰ ਵਰਜੀਨੀਆ ਦੇ ਪ੍ਰਮੁੱਖ ਪ੍ਰੈਜ਼ੀਡੈਂਟ ਵੀ ਸੈਕਟਰੀ ਵੀ ਹੋ ਰਹੇ ਨੇ, ਕਰਤਿਆਂ ਧਰਤਿਆਂ ਚੋਂ ਨੇ, ਸਰ ਦਵਿੰਦਰ ਸਿੰਘ ਬਦੇਸ਼ਾ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ, ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੇ ਵੀ ਹੁਣ ਸਾਡੇ ਅਪ੍ਰੈਲ ਦੇ ਵਿੱਚ ਮਾਰਚ ਹੁੰਦੇ ਨੇ ਕੈਪੀਟਲ ਹਿੱਲ 'ਤੇ ਫਰੀडम ਮਾਰਚ,
ਉਸ ਦੇ ਵਿੱਚ ਵੀ ਗੁਰਦੁਆਰਾ ਸਿੰਘ ਸਭਾ ਬ੍ਰੈਡਿਕ ਰੋਡ ਤੋਂ ਬਾਅਦ ਗੁਰਦੁਆਰਾ ਸਿੱਖ ਸੈਂਟਰ ਵਰਜੀਨੀਆ ਪ੍ਰਮੁੱਖ ਰੋਲ ਅਦਾ ਕਰਦਾ ਹੈ। ਹਮੇਸ਼ਾ ਪੰਥਕ ਤੌਰ ਦੇ ਉੱਤੇ ਜਦੋਂ ਜਿੰਨੀ ਦੇਰ ਵੀ ਮੇਰਾ ਵਰਜੀਨੀਆ 'ਚ ਰਹਿਣਾ ਰਿਹਾ ਹੋਇਆ ਜਾਂ ਹੁਣ ਵੀ ਮੈਂ ਜਦੋਂ ਜਾਂਦਾ ਹੈ, ਮੇਰੇ ਜਿਹੜੇ ਪ੍ਰੈਫਰਡ ਸਪਾਟਸ ਨੇ ਉਹਨਾਂ ਦੇ ਵਿੱਚ ਗੁਰਦੁਆਰਾ ਸਿੱਖ ਸੈਂਟਰ ਹੁੰਦਾ ਹੈ, ਨਾਈਸ, ਕਿਉਂਕਿ ਵੈਲਕਮਿੰਗ ਨੇ, ਹਮੇਸ਼ਾ ਪੰਥ ਦੀ ਗੱਲ ਕਰਦੇ ਨੇ। ਔਰ ਵੀਰ ਦਵਿੰਦਰ ਸਿੰਘ ਇਹਨਾਂ ਨੇ ਵੀ ਲੰਬਾ ਸਫ਼ਰ ਪੰਥਕ ਪਿੜ ਦੇ ਵਿੱਚ ਤੈਅ ਕੀਤਾ ਹੈ। ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ, ਫਿਰ ਗੁਰਦੁਆਰਾ ਸਿੰਘ ਸਭਾ ਬ੍ਰੈਡਿਕ ਔਰ ਹੁਣ ਜਿਹੜਾ ਸਿੱਖ ਸੈਂਟਰ ਵਰਜੀਨੀਆ, ਬਹੁਤ ਵਧੀਆ ਸਪਾਟ ਥਾਂ ਹੈ, ਖੁੱਲ੍ਹੀ ਥਾਂ ਗੁਰਦੁਆਰਾ ਸਾਹਿਬ ਦੀ। ਹੋਰ ਵੀ ਜਿਹੜੀਆਂ ਪੰਥਕ ਐਕਟੀਵਿਟੀਜ਼ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਹੁੰਦੀਆਂ ਨੇ, ਸਾਡੇ ਲਈ ਹਮੇਸ਼ਾ ਹੀ ਉਹ ਬੜਾ ਪਿਆਰ ਭਰਿਆ ਔਰ ਰਿਸਪੈਕਟਫੁਲ ਵਤੀਰਾ ਰੱਖਦੇ ਨੇ। ਅਸੀਂ ਵੀਰ ਦਵਿੰਦਰ ਸਿੰਘ ਵਿਦੇਸ਼ਾ ਜੀ ਦਾ ਔਰ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ। ਰਿਪੀਟਡਲੀ ਪਿਛਲੇ ਦਿਨਾਂ 'ਚ ਚਰਚਾ ਚੱਲ ਰਹੀ ਹੈ ਕਿ ਇੱਕ ਪਾਸੇ ਤਾਂ ਮੋਦੀ ਨੇ ਬਹੁਤ ਯਤਨ ਕੀਤਾ ਕਿ 20 ਜਨਵਰੀ ਦੇ ਇਨਾਗਰੇਸ਼ਨ ਓਥ ਟੇਕਿੰਗ ਸੈਰੇਮਨੀ ਦੇ ਮੌਕੇ ਉਹਨਾਂ ਨੂੰ ਸੱਦਾ ਮਿਲੇ। ਐਸ ਜੈ ਸ਼ੰਕਰ ਵੀ ਆ ਕੇ ਬੈਠੇ ਰਹੇ ਪਰ ਉਹ ਕਾਮਯਾਬ ਨਹੀਂ ਹੋਏ। ਲੇਕਿਨ ਲਿਲੜੀਆਂ ਕੱਢਣ ਤੋਂ ਬਾਅਦ ਇਹ ਜ਼ਰੂਰ ਹੈ ਕਿ ਪ੍ਰੈਜ਼ੀਡੈਂਟ ਟਰੰਪ ਨੇ, ਜਿਹਨੂੰ ਕਹਿੰਦੇ ਨੇ ਵੀ ਬੰਦੇ ਦਾ ਪੁੱਤ ਬਣਾ ਕੇ ਹੁਣ ਸੱਦ ਲਿਆ, ਔਰ ਇਹ ਤੀਸਰੇ ਹੈਡ ਆਫ ਦਾ ਸਟੇਟ ਮੋਦੀ ਹੋਏਗਾ। ਸਭ ਤੋਂ ਪਹਿਲੀ ਵਿਜ਼ਿਟ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਨੈਤਨਯਾਹੂ ਦੀ ਹੋਈ। ਉਸ 'ਚ ਵੀ ਅਸੀਂ ਦੇਖਿਆ ਕਿ ਵੀ ਉਸ ਨੇ ਵੀ ਦੁਨੀਆ ਦੇ ਵਿੱਚ ਇੱਕ ਨਵੀਂ ਬਹਿਸ ਛੇੜ ਦਿੱਤੀ, ਜਦੋਂ ਕਿ ਪ੍ਰੈਜ਼ੀਡੈਂਟ ਟਰੰਪ ਨੇ ਜੁਆਇੰਟ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਕਿਹਾ ਕਿ ਅਮਰੀਕਾ ਗਜ਼ਾ ਨੂੰ ਟੇਕ ਓਵਰ ਕਰੇਗਾ ਔਰ ਫਲਸਤੀਨੀਆਂ ਨੂੰ ਇਜਿਪਟ ਔਰ ਜਾਰਡਨ ਦੇ ਵਿੱਚ ਵਸਣ ਦੇ ਲਈ ਕਿਹਾ ਗਿਆ। ਹਾਲਾਂਕਿ ਇਸ ਮੁੱਦੇ 'ਤੇ ਕੋਈ ਦੁਨੀਆ 'ਚ ਦਾ ਹੋਰ ਕੋਈ ਵੀ ਮੁਲਕ ਇਨਕਲੂਡਿੰਗ ਸਾਊਦੀ ਅਰੇਬੀਆ, ਇਜਿਪਟ ਜਾਂ ਜਾਰਡਨ, ਉਹਨਾਂ ਨੇ ਹਮਾਇਤ ਨਹੀਂ ਦਿੱਤੀ। ਲੇਕਿਨ ਇਸੇ ਗੱਲ ਨੂੰ ਬੀਤੇ ਕੱਲ੍ਹ ਜਿਹੜਾ ਸੁਪਰ ਬਾਲ ਸੀ, ਉਸ ਦੇ ਮੌਕੇ ਵੀ ਇੱਕ ਇੰਟਰਵਿਊ ਪ੍ਰੈਜ਼ੀਡੈਂਟ ਟਰੰਪ ਦਾ, ਉਹਦੇ 'ਚ ਉਹਨਾਂ ਨੇ ਆਪਣੀ ਉਸ ਗੱਲ ਨੂੰ ਫੇਰ ਦੁਹਰਾਇਆ। ਸੋ ਦੂਸਰੀ ਵਿਜ਼ਿਟ ਜਿਹੜੀ ਹੈ ਉਹ ਜਾਪਾਨ ਦੇ ਹੈਡ ਆਫ ਦੀ ਸਟੇਟ ਦੀ, ਔਰ ਹੁਣ ਥਰਡ ਜਿਹੜੀ ਹੈ 12-13 ਨੂੰ 2 ਦਿਨ ਲਈ ਇਹ ਨਰਿੰਦਰ ਮੋਦੀ ਦੀ ਹੋਏਗੀ। ਉਸ ਤੋਂ ਬਾਅਦ ਫਿਰ ਇਜਿਪਟ, ਜਾਰਡਨ, ਇਹ ਜਿਹੜੇ ਮੁਲਕ ਨੇ ਇਹ ਇਨ ਲਾਈਨ ਲੱਗੇ ਹੋਏ ਨੇ। ਆਲਰੇਡੀ ਮੋਦੀ ਭਾਰਤ 'ਚੋਂ ਨਿਕਲ ਚੁੱਕੇ ਨੇ ਔਰ ਉਹ ਸ਼ਾਇਦ 2 ਰੋਜ਼ਾ ਹੀ ਉਹਨਾਂ ਦਾ ਕਿਆਮ ਜਿਹੜਾ ਉਹ ਫਰਾਂਸ ਦੇ ਵਿੱਚ ਹੈ, ਕਿਉਂਕਿ ਫਰਾਂਸ 'ਚ ਲਗਭਗ 100 ਮੁਲਕਾਂ ਦੇ ਨੁਮਾਇੰਦੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਮੁੱਦੇ ਦੇ ਉੱਤੇ ਸਮਿਟ ਲਈ ਇਕੱਠੇ ਨੇ। ਅਮਰੀਕਾ ਦੇ ਵਾਈਸ ਪ੍ਰੈਜ਼ੀਡੈਂਟ ਮਿਸਟਰ ਵੈਂਸ ਵੀ ਗਏ ਨੇ, ਚਾਈਨਾ ਦੇ ਵੀ ਵਾਈਸ ਪ੍ਰੈਜ਼ੀਡੈਂਟ ਉੱਥੇ ਨੇ, ਇਸੇ ਤਰ੍ਹਾਂ ਯੂਰਪ ਔਰ ਬਾਕੀ ਮੁਲਕਾਂ ਦੇ। ਔਰ ਮਕਸਦ ਫਰਾਂਸ ਦੀ ਇਹ ਕਾਮਯਾਬੀ ਹੈ ਕਿ ਉਹ ਇਸ ਮੁੱਦੇ ਦੇ ਉੱਤੇ ਅੱਡ-ਅੱਡ ਸ਼ੇਡਸ ਵਾਲਿਆਂ ਨੂੰ ਜਿਹੜਾ ਹੈ ਉਹ ਇੱਕ ਛੱਤ ਥੱਲੇ ਇਕੱਠੇ ਕਰਕੇ ਕਿ ਕਿਵੇਂ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਜਿਹੜਾ ਹੈ ਉਹ ਘੱਟ ਖਰਚੇ ਦੇ ਨਾਲ ਉਸ 'ਚ ਕੀ ਕੀਤਾ ਜਾ ਸਕਦਾ ਹੈ। ਔਰ ਇਸ ਕੋਈ ਦੋ ਰਾਵਾਂ ਨਹੀਂ ਨੇ ਕਿ ਚਾਈਨਾ ਦੀ ਡੀਪ ਸੀਕ ਜਿਹੜੀ AI ਦੀ ਆਈ ਕਾਰਡ, ਉਸ ਨੇ ਵੱਡੀਆਂ ਕੰਪਨੀਆਂ ਨੂੰ, ਐਮਾਜ਼ੋਨ, ਗੂਗਲ, ਜਿਨ੍ਹਾਂ ਨੇ $600 ਬਿਲੀਅਨ ਇਸ ਪਾਸੇ ਰਿਸਰਚ ਦੇ ਉੱਤੇ ਲਾਇਆ ਸੀ, ਉਹਨਾਂ ਨੂੰ ਮੂੰਹ ਮੂੰਹ ਸੁੱਟ ਦਿੱਤਾ, ਕਿਉਂਕਿ ਜਿੰਨੀ ਚੀਪਰ ਐਪਲੀਕੇਸ਼ਨ ਆਈ। ਸੋ ਭਾਰਤ ਨੇ ਵੀ ਉਹ ਤਾਂ ਸ਼ੋਸ਼ਾ ਛੱਡ ਦਿੱਤਾ ਕਿ ਜੀ ਅਸੀਂ ਵੀ ਬਹੁਤ ਜਲਦੀ ਲਿਆਵਾਂਗੇ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਚਾਈਨਾ ਨੇ ਅੱਜ ਤੋਂ 10-12 ਸਾਲ ਪਹਿਲਾਂ ਤੋਂ ਜਿੰਨੀ ਫੰਡਿੰਗ ਐਜੂਕੇਸ਼ਨ ਔਰ ਆਰਟੀਫਿਸ਼ੀਅਲ ਇੰਟੈਲੀਜੈਂਸ ਔਰ ਹੋਰ ਸਾਇੰਟੀਫਿਕ ਕਾਢਾਂ 'ਤੇ ਕੱਢੀ ਔਰ ਉਹਦੇ ਲਈ ਜਿੰਨੀ ਫੰਡਿੰਗ ਕੀਤੀ, ਉਸ ਦਾ ਨਤੀਜਾ ਹੈ ਕਿ ਚਾਈਨਾ ਨੂੰ ਅਪਰ ਐਜ ਹੈ। ਔਰ ਇਸ ਕਾਨਫਰੰਸ ਨੂੰ ਵੀ ਇਹ ਦਾਅਵਾ ਕੀਤਾ ਜਾ ਰਿਹਾ ਹੈ ਜਾਂ ਕਿਹਾ ਜਾ ਰਿਹਾ ਕਿ ਜੀ ਇਸ ਨੂੰ ਕੋ-ਚੇਅਰ ਕਰ ਰਹੇ ਨੇ ਫਰਾਂਸ ਦੇ ਪ੍ਰੈਜ਼ੀਡੈਂਟ ਮੈਕਰੋਨ ਔਰ ਨਰਿੰਦਰ ਮੋਦੀ। ਔਰ ਜਿਹੜੇ ਜਰਨਲਿਸਟ ਔਰ ਜਿਨ੍ਹਾਂ ਦੇ ਉੱਤੇ ਬਹੁਤ ਸਾਰੀ ਇਨਵੈਸਟਮੈਂਟ ਇੰਡੀਅਨ ਏਜੰਸੀਆਂ ਕਰਦੀਆਂ ਨੇ, ਉਹ ਉਦੋਂ ਸਾਹਮਣੇ ਆ ਜਾਂਦਾ ਹੈ। ਹਾਲਾਂਕਿ ਉਹ ਜਦੋਂ ਨਿਊਜ਼ ਪ੍ਰੈਜ਼ੈਂਟ ਕਰਦੇ ਨੇ, ਉਹ ਇੱਕ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰਦੇ ਨੇ ਕਿ ਵੀ ਉਹ ਬੜੇ ਨਿਊਟਰਲ ਰਹਿ ਕੇ ਜਿਹੜਾ ਉਹ ਕਵਰੇਜ ਕਰ ਰਹੇ ਨੇ। ਪਰ ਮੈਂ ਦੇਖ ਰਿਹਾ ਸੀ ਕਿ ਐਕਸਕਲੂਸਿਵ ਇੰਡੀਆ ਦੀ ਇੱਕ ਜਰਨਲਿਸਟ ਪਲਕੀ ਸ਼ਰਮਾ, ਜਿਸ ਨੇ ਫ੍ਰੈਂਚ ਪ੍ਰੈਜ਼ੀਡੈਂਟ ਮੈਕਰੋਨ ਨੂੰ ਇੰਟਰਵਿਊ ਕੀਤਾ ਅਲੋਂਗ ਵਿਦ ਇੱਕ ਫ੍ਰੈਂਚ ਚੈਨਲ ਹੈ।
ਸੋ ਉਹ ਸ਼ੁਰੂ ਵੀ ਨਮਸਤੇ ਤੋਂ ਕਰਦੀ ਹੈ। ਹਾਲਾਂ ਮੈਕਰੋਨ ਜਿਹੜਾ ਉਹ ਫ੍ਰੈਂਚ ਦੇ ਵਿੱਚ ਜਵਾਬ ਦੇ ਰਿਹਾ ਹੈ, ਇੰਗਲਿਸ਼ 'ਚ ਪੁੱਛਦੀ ਹੈ ਔਰ ਫਿਰ ਉਹਦੀ ਟਰਾਂਸਲੇਸ਼ਨ ਅੰਗਰੇਜ਼ੀ 'ਚ ਕੀਤੀ ਜਾ ਰਹੀ ਹੈ। ਸੋ ਜਦੋਂ ਤੁਸੀਂ ਦੇਖੋਗੇ ਕਿ ਇਹ ANI ਜਿਹੜੀ ਰਾਹ ਦਾ ਆਊਟਫਿਟ ਹੋਏ ਜਾਂ ਉਹਨਾਂ ਦੇ ਦੂਸਰੇ ਚੈਨਲ ਹੋਣ ਜਾਂ ਜਿਨ੍ਹਾਂ ਨੂੰ ਇੰਟਰਨੈਸ਼ਨਲ ਲੈਵਲ ਦੇ ਉੱਤੇ ਉਭਾਰਿਆ ਜਾਂਦਾ ਹੈ ਕਿ ਉਹ ਕਿਵੇਂ ਆਲਮੋਸਟ ਇੰਡੀਆ ਦੇ ਨਹੀਂ ਹਿੰਦੂਤਵਾ ਦੇ ਹੀ ਤਰਜਮਾਨ ਨੇ ਔਰ ਉਸੇ ਐਂਗਲ ਤੋਂ ਉਹਨਾਂ ਦਾ ਮਕਸਦ ਸਿਰਫ ਤੇ ਸਿਰਫ ਹਿੰਦੂਤਵਾ ਦੀ ਪੋਲੀਟਿਕਸ ਨੂੰ ਜਿਹੜੀ ਅੱਜ ਮੋਦੀ, ਅਮਿਤ ਸ਼ਾਹ, ਅਜੀਤ ਡੋਵਲ ਉਸ ਦੀ ਪੋਲੀਟਿਕਸ ਬਣੀ ਹੋਈ ਹੈ ਉਸ ਨੂੰ ਉਭਾਰਨਾ। ਸੋ ਉਸ ਇੰਟਰਵਿਊ ਨੂੰ ਮੈਂ ਅੱਜ ਜਦੋਂ ਦੇਖ ਰਿਹਾ ਸੀ ਮੈਂ ਕਿਹਾ ਵੀ ਕਿਸ ਲੈਵਲ ਦਾ, ਔਰ ਜਿਹੜਾ ਉਹਦਾ ਪਲਕੀ ਸ਼ਰਮਾ ਦਾ ਉਹ ਸ਼ੋਅ ਹੈ ਵਿੰਟੇਜ ਵਿਦ ਪਲਕੀ ਸ਼ਰਮਾ 1 ਘੰਟੇ ਦਾ ਆਲਮੋਸਟ ਹੈ ਔਰ ਤੁਸੀਂ ਦੇਖੋਗੇ ਕਿ ਉਹਦੇ 'ਚ ਕਿੰਨਾ ਕਰੂ ਲੱਗਾ ਹੋਏਗਾ, ਕਿੰਨੀ ਇਨਫੋਰਮੇਸ਼ਨ ਕਿੱਥੋਂ ਕਲੈਕਟ ਹੁੰਦੀ ਹੈ। ਸੋ ਅਸੀਂ ਜਦੋਂ ਸਿੰਗਲ ਹੈਂਡਡਲੀ ਉਹਨਾਂ ਦੇ ਇਹ ਸਾਰੇ ਹਮਲਿਆਂ ਦਾ ਜਵਾਬ ਦੇਣ ਦੀ ਸਿੱਖ ਕੌਮ ਕੋਸ਼ਿਸ਼ ਕਰਦੀ ਹੈ ਤੇ ਅਸੀਂ ਤਾਂ ਬੜੇ ਮੀਗਰ ਰਿਸੋਰਸਿਸ ਦੇ ਨਾਲ ਸਿੱਧੀਆਂ ਗੱਲਾਂ ਦੇ ਨਾਲ ਇਹ ਠੀਕ ਹੈ ਕਿ ਭਾਈ ਅਸੀਂ ਉਸ ਲੈਵਲ ਦਾ ਜਾਂ ਦੂਜਾ ਤਾਂ ਅਸੀਂ ਕੀ ਕ੍ਰੀਏਟ ਕਰਨਾ। ਹਾਂ, ਉਹਨਾਂ ਦੇ ਵਿੱਚ ਜਿੱਥੇ ਸਾਨੂੰ ਲੱਗਦਾ ਹੈ ਕਿ ਵੀ ਅਸੀਂ ਇੱਕ ਕਲੀਵੇਜ ਜਾਂ ਇੱਕ ਦਰਾੜ ਕ੍ਰੀਏਟ ਕਰ ਸਕਦੇ ਹਾਂ ਔਰ ਆਮ ਨੂੰ ਸੋਚਣ ਤੇ ਮਜਬੂਰ ਕਰ ਸਕਦੇ ਹਾਂ ਕਿ ਭਾਈ ਇਹਨਾਂ ਦੀ ਗੇਮ ਪਲਾਨ ਕੀ ਹੈ। ਸੋ ਉਹਦੇ 'ਚ ਚੰਗੀ ਗੱਲ ਇਹ ਹੈ ਕਿ ਵੀ ਜਿੱਥੇ ਵੀ ਇਹ ਜਾਂਦੇ ਨੇ ਘੱਟੋ ਘੱਟ ਉਹਨਾਂ ਨੂੰ ਚੈਲੰਜ ਜ਼ਰੂਰ ਹੁੰਦਾ ਹੈ। ਸਾਨੂੰ ਫਰਾਂਸ ਤੋਂ ਪਿਕਚਰਸ ਮਿਲੀਆਂ ਨੇ ਜਿੱਥੇ ਕਸ਼ਮੀਰੀਆਂ ਔਰ ਸਿੱਖਾਂ ਨੇ ਸਾਂਝੇ ਤੌਰ ਦੇ ਉੱਤੇ ਪ੍ਰੋਟੈਸਟ ਕੀਤਾ। ਦਰਸ਼ਕ ਉਹਨਾਂ ਨੂੰ ਸਕਰੀਨ ਤੇ ਦੇਖ ਸਕਦੇ ਨੇ ਔਰ ਖ਼ਾਸ ਤੌਰ ਤੇ ਪੈਰਿਸ ਦੇ ਵਿੱਚ ਸਰ ਸ਼ਿੰਗਾਰਾ ਸਿੰਘ ਮਾਨ ਜਿਹੜੇ ਖੁਦ ਵੀ ਮੀਡੀਆ ਚੈਨਲ ਰਨ ਕਰਦੇ ਨੇ ਔਰ ਜਦੋਂ ਵਰਲਡ ਸਿੱਖ ਪਾਰਲੀਮੈਂਟ ਦੀ ਸਮਿਟ ਵੀ ਹੋਈ ਫਰੈਂਕਫਰਟ ਜਰਮਨੀ ਦੇ ਵਿੱਚ ਉਹਨਾਂ ਨੇ ਆਪਣੇ ਚੈਨਲ ਰਾਹੀਂ ਉਹਨੂੰ ਲਾਈਵ ਕਵਰ ਕੀਤਾ। ਜਦੋਂ ਅਸੀਂ ਪੈਰਿਸ ਗਏ ਗੁਰਦੁਆਰਾ ਸਾਹਿਬ ਦਾ ਜਿਹੜਾ ਦੀਵਾਨ ਸੀ ਮਾਰਨਿੰਗ ਉਹਨੂੰ ਵੀ ਉਹਨਾਂ ਨੇ ਲਾਈਵ ਕਵਰ ਕੀਤਾ ਔਰ ਉਹ ਵੀ ਮੌਜੂਦ ਨੇ। ਔਰ ਬੇਸ਼ੱਕ ਇਹ ਠੀਕ ਹੈ ਕਿ ਮੈਂ ਯੂਰਪ ਦੇ ਵਿੱਚ ਦੇਖਦਾ UK ਨੂੰ ਜੇ ਇੱਕ ਪਾਸੇ ਛੱਡ ਦਈਏ ਤਾਂ ਬਹੁਤ ਵਾਰ ਕੋਈ ਵੱਡੀ ਗਿਣਤੀ ਵਾਲੇ ਪ੍ਰੋਟੈਸਟ ਨਹੀਂ ਹੁੰਦੇ, ਪਰ ਜਿਵੇਂ ਮੇਰਾ ਇਹ ਕਹਿਣਾ ਹੁੰਦਾ ਕਿ ਵੀ ਗੱਲ ਤਾਂ ਬੋਤਾ ਸਿੰਘ ਗਰਜਾ ਸਿੰਘ ਦੀ ਹੈ। ਜਦੋਂ ਦੋ ਸਿੰਘਾਂ ਨੇ ਖਲੋ ਕੇ ਚੈਲੰਜ ਕੀਤਾ ਤੇ ਸਿਸਟਮ ਨੂੰ ਇਹ ਸਮਝ ਆ ਗਈ ਕਿ ਗੱਲ ਮੁੱਕੀ ਨਹੀਂ ਹੈ। ਸੋ ਮੋਦੀ ਫਰਾਂਸ ਤੋਂ ਬਾਅਦ ਸਿੱਧਾ ਇੱਥੇ ਫਲਾਈ ਕਰਨਗੇ 12 ਤਰੀਕ ਨੂੰ ਫਲਾਈ ਕਰਨਾ ਔਰ 13 ਤਰੀਕ ਦੀ ਜਿਹੜੀ ਹੈ ਮੀਟਿੰਗ ਉਹ ਬਾਈਡਨ ਅਜੇ ਵੀ ਬਾਈਡਨ ਹੀ ਆ ਰਿਹਾ ਕਿਉਂਕਿ ਲਾਸਟ ਟਾਈਮ ਜਦੋਂ ਮੋਦੀ ਆਇਆ ਤੇ ਉਹਦੇ ਅਸੀਂ ਵਾਈਟ ਹਾਊਸ ਦੇ ਬਾਹਰ ਜਿਹੜਾ ਹੈ ਉਹ ਵੱਡਾ ਹੀ ਖਾਲਿਸਤਾਨ ਰੈਲੀ ਕੀਤੀ। ਇਸ ਵਾਰ ਵੀ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ, ਸਿੱਖਸ ਫਾਰ ਜਸਟਿਸ, ਗੁਰਦੁਆਰਾ ਕਮੇਟੀਆਂ ਪਿਛਲੇ 5-6 ਦਿਨਾਂ 'ਚ 2 ਟੈਲੀਕਾਨਫਰੰਸਿਸ ਹੋਈਆਂ ਨੇ ਜਿਹਦੇ 'ਚ ਦੂਰ ਦਰਾਡਿਓਂ ਸਿੱਖ ਨੁਮਾਇੰਦੇ ਸ਼ਾਮਲ ਹੋਏ। ਸੋ 12 ਵਜੇ ਤੋਂ ਲੈ ਕੇ 2, 2:30, 3 ਵਜੇ ਤੱਕ ਜਿਹੜਾ ਵੀ ਟਾਈਮ ਲਿਮਿਟ ਹੋਏਗੀ ਜ਼ੋਰਦਾਰ ਪ੍ਰੋਟੈਸਟ ਵੀ ਹੈ ਵਾਈਟ ਹਾਊਸ ਦੇ ਬਾਹਰ। ਸੋ ਅਸੀਂ ਇਹ ਅਪੀਲ ਵੀ ਕਰਾਂਗੇ ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਮਾਰਕ ਕਰ ਲਓ। ਜੇ ਆਪਣੇ ਕੰਮਾਂ ਤੋਂ ਛੁੱਟੀ ਲੈਣੀ ਪੈਂਦੀ ਹੈ ਦਫ਼ਤਰ ਤੋਂ, ਸਕੂਲ ਤੋਂ, ਥਰਸਡੇ ਵੀਰਵਾਰ ਜਿਹੜੀ ਕਿ 13 ਫਰਵਰੀ ਦਾ ਦਿਨ ਹੈ ਔਰ ਇਸ ਨੂੰ ਵੀ ਅਸੀਂ ਦੱਸ ਦਈਏ ਵੀ ਆਲਰੇਡੀ ਜਿਹੜਾ ਮੋਦੀ ਦੀ ਇਸ ਵਿਜ਼ਿਟ ਤੋਂ ਪਹਿਲਾਂ ਫੂਕ ਤਾਂ ਕਾਫੀ ਸਰਕੀ ਹੋਈ ਹੈ, ਉਸ ਦਾ ਅਸੀਂ ਜ਼ਿਕਰ ਕਰਾਂਗੇ ਔਰ ਖ਼ਾਸ ਤੌਰ 'ਤੇ ਜਿਵੇਂ ਚੇਨਸ ਔਰ ਸ਼ੈਕਲਸ ਦੇ ਵਿੱਚ ਹੱਥਕੜੀਆਂ, ਬੇੜੀਆਂ ਔਰ ਲੱਕ ਦੁਆਲੇ ਵੀ ਜਿਹੜੀ ਹੈ ਉਹ ਲਪੇਟੀ ਹੋਈ ਹੈ ਰੱਸੀ ਜਾਂ ਤਾਰ। ਜਿਵੇਂ ਉੱਥੇ 104 ਜਿਨ੍ਹਾਂ 'ਚ 1/3 ਔਰਤਾਂ ਔਰ ਬੱਚੇ ਸੀ ਡਿਪੋਰਟੀਜ਼ ਨੂੰ ਭੇਜਿਆ ਗਿਆ, ਉਸਨੇ ਕਾਫੀ ਕਿਰਕਰੀ ਕੀਤੀ ਔਰ ਆਲਰੇਡੀ ਭਾਰਤ ਦੇ ਲੋਕਾਂ ਨੂੰ ਵੀ ਪਤਾ ਲੱਗਾ ਵੀ ਇਹ ਏਡਾ ਜਿਹੜਾ ਮੋਦੀ ਤੇ ਟਰੰਪ ਦੀ ਯਾਰੀ ਦਾ ਢੰਡੋਰਾ ਪਿੱਟਿਆ ਜਾਂਦਾ ਇਹ ਇਵੇਂ ਨਹੀਂ ਹੈ, ਹਕੀਕਤ ਹੋਰ ਹੈ। ਔਰ ਈਵਨ ਜਿਵੇਂ ਆਪੋਜੀਸ਼ਨ ਪਾਰਟੀਆਂ ਨੇ ਵੀ ਇਸ ਦੇ ਉੱਤੇ ਬਾਹਰ ਪਾਰਲੀਮੈਂਟ ਦੇ ਜਿਹੜਾ ਉਹ ਮੁਜ਼ਾਹਰਾ ਵੀ ਕੀਤਾ, ਕਈਆਂ ਨੇ ਖੁਦ ਨੂੰ ਹੱਥਕੜੀਆਂ ਲਾਈਆਂ ਹੋਈਆਂ ਸੀ ਹੱਥਾਂ ਨੂੰ ਔਰ ਈਵਨ ਉਹਨਾਂ ਦੇ ਮੀਡੀਆ ਦੀ ਖਬਰ ਸੀ ਔਰ ਈਵਨ CNN ਨੇ ਵੀ ਦਿੱਤਾ ਟਰੰਪ ਐਫੀਜੀ ਬਰਨਡ ਬਾਈ ਪ੍ਰੋਟੈਸਟਰਸ ਇਨ ਇੰਡੀਆ। ਟਰੰਪ ਦੀ ਜਿਹੜੀ ਉਹਦਾ ਬੁੱਤ ਬਣਾ ਕੇ ਉਸ ਨੂੰ ਵੀ ਅੱਗ ਲਾਈ ਗਈ। ਸੋ ਆਲਰੇਡੀ ਇਹ ਨਹੀਂ ਹੈ ਵੀ ਇੱਥੋਂ ਵਾਲਿਆਂ ਨੂੰ ਪਤਾ ਨਹੀਂ ਵੀ ਉੱਥੇ ਕਹਿੰਦੇ ਕੀ ਨੇ ਤੇ ਕਰਦੇ ਕੀ ਨੇ, ਪਰ ਅਸੀਂ ਉਸ ਨੂੰ ਜ਼ਿਕਰ ਜਿਹੜਾ ਡਿਸਕਸ ਕਰਾਂਗੇ ਆਪਣੇ ਨੈਕਸਟ ਸੈਗਮੈਂਟ ਦੇ ਵਿੱਚ ਵੀ ਉਸ ਦੀਆਂ ਕੀ ਜਿਹੜੀਆਂ ਨੇ ਪਰਸੈਪਸ਼ਨਸ ਨੇ ਇਸ ਵੇਲੇ ਕਿ ਇਸ ਵਿਜ਼ਿਟ ਦਾ ਚੋਂ ਨਿਕਲੇਗਾ ਕਿ
ਔਰ ਕਿਹੜੇ ਮੁੱਦੇ ਨੇ ਕਿਹਨਾਂ ਦੇ ਉੱਤੇ ਜਿਨ੍ਹਾਂ ਦੇ ਉੱਤੇ ਆਲਰੇਡੀ ਜਿਹੜਾ ਮੋਦੀ ਐਂਡ ਕੰਪਨੀ ਉਹ ਤਾਂ ਲੰਮੇ ਪਏ ਹੋਏ ਨੇ। ਪਰ ਅਸੀਂ ਐਪਰੀਸ਼ੀਏਟ ਕਰਦੇ ਹਾਂ ਕਿ 3 ਪ੍ਰਮੁੱਖ ਸਿੱਖ ਜਥੇਬੰਦੀਆਂ ਨੇ ਠੀਕ ਇਸ ਤੋਂ ਪਹਿਲਾਂ ਜੇ ਕਹਿਣਾ ਹੋਏ ਕਿ ਔਨ ਦਾ ਈਵ ਆਫ ਮੋਦੀਜ਼ ਵਿਜ਼ਿਟ ਇੱਕ ਖੁੱਲ੍ਹਾ ਲੈਟਰ ਪੱਤਰ ਜਿਹੜਾ ਟਰੰਪ ਨੂੰ ਲਿਖਿਆ। ਇਹਨਾਂ ਦੇ ਵਿੱਚ ਅਮਰੀਕਨ ਸਿੱਖ ਕਾਕਸ ਕਮੇਟੀ ਹੈ। ਅਮਰੀਕਨ ਸਿੱਖ ਕਾਕਸ ਕਮੇਟੀ US ਕਾਂਗਰਸ ਦੇ ਵਿੱਚ ਲੌਬੀ ਕਰਦੀ ਹੈ ਸਿੱਖ ਮੁੱਦਿਆਂ ਤੇ। 50 ਦੇ ਲਗਭਗ ਬਾਈ ਪਾਰਟੀਸਨ ਦੋਨੋਂ ਡੈਮੋਕ੍ਰੈਟ ਔਰ ਰਿਪਬਲਿਕਨ ਕਾਂਗਰਸਮੈਨ ਇਸ ਦੇ ਮੈਂਬਰ ਨੇ। ਔਰ ਇਸੇ ਤਰ੍ਹਾਂ ਦੂਸਰੀ ਸਿੱਖ ਜਥੇਬੰਦੀ ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਸ ਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਸਿੱਖ ਗੁਰਦੁਆਰੇ ਕੋਸਟ ਟੂ ਕੋਸਟ ਸ਼ਾਮਲ ਨੇ। ਔਰ ਤੀਸਰੀ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਜਿਸ ਨੂੰ ਕੋਆਰਡੀਨੇਟ ਭਾਈ ਹਿੰਮਤ ਸਿੰਘ ਕਰਦੇ ਨੇ ਔਰ ਜਿਸ ਦੇ ਵਿੱਚ ਲਗਭਗ 70 ਤੋਂ ਜ਼ਿਆਦਾ ਈਸਟ ਕੋਸਟ ਦੇ ਗੁਰਦੁਆਰੇ ਸਿੱਖ ਜਥੇਬੰਦੀਆਂ। ਔਰ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਨੇ ਜਿਹੜੀ ਹੈ ਪਹਿਲਾਂ ਕਾਲ ਵੀ ਜਦੋਂ ਇਹ ਦਿੱਤੀ ਸੀ ਕਿ ਵੀ ਕੋਈ ਵੀ ਜਿਹੜੇ ਅਮਰੀਕਨ ਡਿਪਲੋਮੈਟ ਨੇ ਅਮਰੀਕਾ ਦੇ ਕੌਂਸੂਲੇਟਸ ਉਹਨਾਂ ਨੂੰ ਗੁਰਦੁਆਰਿਆਂ 'ਚ ਬੋਲਣ ਨਾ ਦਿੱਤਾ ਜਾਏ ਔਰ ਉਹ ਇੱਕ ਮੁਹਿੰਮ ਚੱਲੀ ਸੀ। ਇਸੇ ਤਰ੍ਹਾਂ ਤਰਨਜੀਤ ਸਿੰਘ ਸੰਧੂ ਜਿਹੜਾ ਭਾਰਤ ਦਾ ਅਮਰੀਕਾ 'ਚ ਐਂਬੈਸਡਰ ਸੀ ਉਸ ਨੂੰ ਇੱਥੇ ਗੁਰਦੁਆਰਾ ਹਿਕਸਵਿਲ ਦੇ ਵਿੱਚ ਸਰ ਹਿੰਮਤ ਸਿੰਘ ਹੋਰਾਂ ਨੇ ਚੈਲੰਜ ਕੀਤਾ ਸੀ ਔਰ ਉੱਥੋਂ ਭੱਜਣ 'ਤੇ ਮਜਬੂਰ ਕੀਤਾ ਸੀ। ਸੋ ਹੁਣ ਵੀ ਜਿੰਨੀ ਵੀ ਈਸਟ ਕੋਸਟ ਦੇ ਵਿੱਚ ਐਕਟੀਵਿਟੀ ਹੈ ਉਸ ਨੂੰ ਇਹ ਔਰ ਪਹੁੰਚ ਉਹਨਾਂ ਦੀ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਦੀ ਬਿਲਕੁਲ ਪੰਥਕ ਹੈ। ਜਿਹੜਾ ਵੀ ਕੋਈ ਪ੍ਰੋਜੈਕਟ ਜਾਂ ਏਜੰਡਾ ਪੰਥਕ ਦਿੱਤਾ ਜਾਂਦਾ ਉਹ ਸਿੱਖਸ ਫਾਰ ਜਸਟਿਸ ਵੱਲੋਂ ਹੋਏ, ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਹੋਏ, ਦਲ ਖਾਲਸਾ ਵੱਲੋਂ ਹੋਏ ਜਾਂ ਜਿਵੇਂ ਹਵਾਰਾ ਕਮੇਟੀ ਬੰਦੀ ਸਿੰਘਾਂ ਦੀ ਰਿਹਾਈ ਕੌਮੀ ਇਨਸਾਫ ਮੋਰਚਾ। ਸੋ ਓਵਰਆਲ ਮੈਨੂੰ ਬਹੁਤ ਵਾਰੇ ਲੱਗਦਾ ਹੁੰਦਾ ਵੀ ਠੀਕ ਹੈ ਕਾਗਜ਼ੀ ਬਿਆਨਬਾਜ਼ੀ ਬਹੁਤ ਕਰਦੇ ਨੇ ਪਰ ਜੇ ਮੈਂ ਇਹ ਕਹਿਣਾ ਹੋਏ ਕਿ ਪ੍ਰੈਕਟੀਕਲੀ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਔਰ ਭਾਈ ਹਿੰਮਤ ਸਿੰਘ ਵਰਲਡ ਸਿੱਖ ਪਾਰਲੀਮੈਂਟ ਦੇ ਵੀ ਕੋਆਰਡੀਨੇਟਰ ਨੇ। ਸੋ ਔਨ ਦਾ ਗਰਾਊਂਡ ਕੰਮ ਕਰਨ ਵਾਲੇ ਬੰਦੇ ਨੇ ਜਿਨ੍ਹਾਂ ਤੋਂ ਜਿਹੜੇ ਜਦੋਂ ਵੀ ਕੋਈ ਐਕਟੀਵਿਟੀ ਕਰਦੇ ਨੇ ਪੂਰੀ ਦਿਲੋਂ ਜਾਨ ਦੇ ਨਾਲ। ਔਰ ਇਹ ਬੜੀ ਟਾਈਮਲੀ ਸਟੇਟਮੈਂਟ ਹੈ ਔਰ ਉਹਦੇ 'ਚ ਉਹਨਾਂ ਨੇ ਇਹਦਾ ਸਿਰਲੇਖ ਹੀ ਇਹ ਦਿੱਤਾ ਹੈ ਅਮਰੀਕਨ ਸਿੱਖ ਆਰਗੇਨਾਈਜੇਸ਼ਨਸ ਨੇ ਕਰਕੇ ਪ੍ਰੈਜ਼ੀਡੈਂਟ ਟਰੰਪ ਸਟਾਪ ਮੋਦੀਜ਼ ਇਨਵਿਜ਼ੀਬਲ ਇਨਵੇਜਨ। ਹੁਣ ਇੱਕ ਤਾਂ ਦ੍ਰਿਸ਼ ਹਮਲਾ ਹੁੰਦਾ ਜਦੋਂ ਤੁਸੀਂ ਕਹਿੰਦੇ ਹੋ ਵੀ ਕੋਈ ਮੁਲਕ ਕਿਸੇ ਦੇ ਖਿਲਾਫ ਜੰਗ ਡਿਕਲੇਅਰ ਕਰਦਾ ਉਹ ਵਿਜ਼ੀਬਲ ਹੁੰਦਾ। ਪਰ ਟਰਾਂਸਨੈਸ਼ਨਲ ਰਿਪਰੈਸ਼ਨ ਆਪਣੀ ਕਿਸਮ ਦੀ ਜੰਗ ਹੈ ਕਿਉਂਕਿ ਜੇ ਅਮਰੀਕਾ ਇੱਕ ਸੋਵਰਨ ਕੰਟਰੀ ਦੀ ਸੋਇਲ ਦੇ ਉੱਤੇ ਕਿਸੇ ਅਮਰੀਕਨ ਸਿਟੀਜ਼ਨ ਨੂੰ ਜਿਹੜਾ ਟਾਰਗੇਟ ਕੀਤਾ ਜਾਂਦਾ ਨਿਸ਼ਾਨਾ ਬਣਾਇਆ ਜਾਂਦਾ ਤਾਂ ਜ਼ਾਹਰਾ ਤੌਰ ਦੇ ਉੱਤੇ ਇਹ ਇੱਕ ਹਮਲਾ ਹੈ। ਇਹੀ ਕਹਿਣ ਦਾ ਯਤਨ ਹੈ। ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬਾਈਡਨ ਐਡਮਿਨਿਸਟ੍ਰੇਸ਼ਨ ਇਸ ਦੇ ਬਾਵਜੂਦ ਕਿ ਉਹਨਾਂ ਨੇ ਕੋਈ ਬਹੁਤ ਪਬਲਿਕ ਫਸ ਇਸ ਮੁੱਦੇ ਦੇ ਉੱਤੇ ਕ੍ਰੀਏਟ ਨਹੀਂ ਕੀਤਾ ਸੀ ਲੇਕਿਨ ਇੰਡੀਆ ਨੂੰ ਜਵਾਬਦੇਹ ਬਣਾਇਆ ਗਿਆ। ਬਾਈਡਨ ਨੇ ਆਪਣਾ ਰਿਪਬਲਿਕ ਡੇ ਦੇ ਉੱਤੇ ਐਜ਼ ਏ ਚੀਫ ਗੈਸਟ ਉਹਨੂੰ ਇਨਵਾਈਟ ਕੀਤਾ ਗਿਆ ਸੀ। 2024 ਦੇ ਵਿੱਚ ਉਹਨੇ ਜਾਣ ਤੋਂ ਨਾ ਕਰ ਦਿੱਤੀ। ਅਮਰੀਕਨ ਹੋਮਲੈਂਡ ਸਿਕਿਉਰਿਟੀ ਨੇ ਔਰ FBI ਨੇ ਔਰ ਜਸਟਿਸ ਡਿਪਾਰਟਮੈਂਟ ਨੇ ਜਿਵੇਂ ਇਹਨੂੰ ਪਰਸਿਊ ਕੀਤਾ ਨਿਖਲ ਗੁਪਤਾ ਨੂੰ ਜਿਹੜਾ ਹੈ ਉਹ ਇੱਥੇ ਐਕਸਟ੍ਰਾਡਾਈਟ ਕਰਕੇ ਲਿਆਂਦਾ ਉਸ ਨੂੰ ਦੀ ਅਰੇਂਜਮੈਂਟ ਫਾਈਲ ਹੋਈ। ਹੁਣ ਵੀ ਉਹਨਾਂ ਨੇ ਚੈੱਕ ਰਿਪਬਲਿਕ ਨੂੰ ਜਾਣਦੇ ਜਾਂਦੇ ਵੀ ਇਹ ਲਿਖਿਆ ਹੈ ਕਿ ਜਿਹੜੇ ਐਕਸਟ੍ਰਾਡੀਸ਼ਨ ਟ੍ਰੀਟੀ ਤੋਂ ਇਲਾਵਾ ਵੀ ਉਹ ਚਾਰਜ ਲਾਉਣਾ ਚਾਹੁੰਦੇ ਨੇ ਜੋ ਨਿਖਲ ਗੁਪਤੇ ਦੇ ਉੱਤੇ। ਸੋ ਇਸੇ ਤਰ੍ਹਾਂ ਇੰਡੀਆ ਨੂੰ ਉਹਨਾਂ ਨੇ ਫੋਰਸ ਕੀਤਾ। ਇਵੈਂਚੁਅਲੀ ਟਰੰਪ ਐਡਮਿਨਿਸਟ੍ਰੇਸ਼ਨ ਦੇ ਸਹੁੰ ਚੁੱਕਣ ਤੋਂ ਪਹਿਲਾਂ ਟਰੰਪ ਦੇ ਇੰਡੀਆ ਨੇ 3-4 ਦਿਨ ਪਹਿਲਾਂ ਵਿਕਾਸ ਯਾਦਵ ਨਾਂ ਦੇ ਬੰਦੇ ਨੂੰ ਇਹ ਕਹਿ ਕੇ ਕਿ ਜੀ ਉਹ ਜ਼ਿੰਮੇਵਾਰ ਹੈ ਔਰ ਉਹਨੂੰ ਅਸੀਂ ਕੱਢ ਦਿੱਤਾ ਅਤੇ ਇਹ ਉਹ ਗੋਂਗਲੂਆਂ ਤੋਂ ਮਿੱਟੀ ਝਾੜਨ ਦੀ ਕੋਸ਼ਿਸ਼ ਕੀਤੀ। ਹੁਣ ਕਿਉਂਕਿ ਅਜੇ ਤੱਕ ਬੇਸ਼ੱਕ ਟਰੰਪ ਨੇ ਬਹੁਤ ਸਾਰੇ ਮੁੱਦਿਆਂ ਦੇ ਉੱਤੇ ਇੰਡੀਆ ਬਾਰੇ ਟੈਰਿਫ ਦੇ ਮੁੱਦੇ 'ਤੇ ਖੁੱਲ੍ਹ ਕੇ ਗੱਲ ਕੀਤੀ। ਰਿਪੀਟਡਲੀ ਕਿੰਗ ਆਫ ਟੈਰਿਫਸ ਕਿਹਾ। ਬ੍ਰਾਜ਼ੀਲ ਔਰ ਰਸ਼ੀਆ ਔਰ ਇੰਡੀਆ ਔਰ ਚਾਈਨਾ ਔਰ ਸਾਊਥ ਅਫਰੀਕਾ ਜਿਹੜੇ ਬ੍ਰਿਕਸ ਨੂੰ ਬਣਾਉਣ ਵਾਲੇ ਨੇ ਇਹਨਾਂ ਨੂੰ ਇਹ ਤਾੜਨਾ ਕੀਤੀ ਕਿ ਵੀ ਖਬਰਦਾਰ ਤੁਸੀਂ ਡਾਲਰ ਦੇ ਬਰਾਬਰ ਕੋਈ ਕਰੰਸੀ ਕੀਤੀ ਤੁਹਾਨੂੰ ਅਕਾਊਂਟੇਬਲ ਬਣਾਇਆ ਜਾਏਗਾ। ਪਰ ਅਦਰਵਾਈਜ਼ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ 'ਤੇ
ਜਾਂ ਦੂਸਰੇ ਇੰਡੀਆ ਜਾਂ ਈਵਨ ਪਾਕਿਸਤਾਨ ਨਾਲ ਸੰਬੰਧਿਤ ਜਾਂ ਕਿਸੇ ਵੀ ਇਸ਼ੂ ਦੇ ਉੱਤੇ ਅਜੇ ਤੱਕ ਕੋਈ ਇੰਡੀਕੇਸ਼ਨ ਨਹੀਂ ਆਈ, ਜਿਵੇਂ ਕਿ ਹੋਰ ਸੋਮਾਲੀਆ ਦੇ ਉੱਤੇ ਤਾਂ ਪੂਰਾ ਅਟੈਕ ਬੰਬਾਰੀ ਕੀਤੀ, ਇਸੇ ਤਰ੍ਹਾਂ ਈਰਾਨ ਨੂੰ ਟਾਰਗੇਟ ਕੀਤਾ। ਲੇਕਿਨ ਇੰਡੀਆ ਬਾਰੇ ਟੈਰਿਫਸ ਔਰ ਦੂਸਰੇ ਦੇ ਮੁੱਦੇ ਤੇ ਇਗਨੋਰਿੰਗ ਲਾਈਨ ਤਾਂ ਰਹੀ ਕਿ ਵੀ ਮੋਦੀ ਨੂੰ ਨਾ ਸੱਦਿਆ, ਨਾ ਉਹਦੇ ਨਾਲ ਕੋਈ ਫੋਨ ਕਾਲ ਪਹਿਲੇ ਦਿਨਾਂ 'ਚ ਗੱਲ ਕੀਤੀ। ਹੁਣ ਇਸ ਸਾਰੇ ਦੇ ਮੱਦੇਨਜ਼ਰ ਸਿੱਖਾਂ ਦਾ ਕੰਸਰਨ 1 ਮਿਲੀਅਨ ਦੇ ਲਗਭਗ ਸਿੱਖ ਅਮਰੀਕਾ 'ਚ ਵਸਦੇ ਨੇ। ਅੱਛਾ। ਔਰ ਇਹ ਜੈਨੂਇਨ ਕੰਸਰਨ ਹੈ, ਔਰ ਇਹ ਉਹਨਾਂ ਨੇ ਆਪਣੇ ਇਸ ਓਪਨ ਲੈਟਰ ਦੇ ਵਿੱਚ ਕਿਹਾ ਕਿ ਤੈਨੂੰ ਸਿੱਖ ਜਥੇਬੰਦੀਆਂ ਦਾ ਨਾਂ ਲੈ ਕੇ ਅਮਰੀਕਨ ਸਿੱਖ ਕਾਕਸ ਕਮੇਟੀ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਐਂਡ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ today issued an urgent appeal to President Donald Trump to stop foreign governments that intimidate and try to kill Americans on American soil, particularly Sikh Americans under threats from India. ਕਿ ਭਾਈ ਇਸ ਨੂੰ ਰੋਕਿਆ ਜਾਏ, ਜਿਹੜੇ ਅਮਰੀਕਾ ਦੀ ਧਰਤੀ ਤੇ ਸਿੱਖਾਂ ਨੂੰ ਟਾਰਗੇਟ ਕਰ ਰਹੇ ਨੇ। ਫਿਰ ਉਹਨਾਂ ਨੇ ਕਿਹਾ ਵੀ ਅਸੀਂ ਟੈਕਸ ਪੇਇੰਗ ਅਮਰੀਕਨ ਨੇ, ਜਿਹੜੇ ਅਸੀਂ ਸਮਝਦੇ ਹਾਂ ਕਿ ਹਰ ਅਮਰੀਕਨ ਅਮਰੀਕਾ ਦੀ ਧਰਤੀ ਦੇ ਉੱਤੇ ਸੁਰੱਖਿਅਤ ਹੋਣਾ ਚਾਹੀਦਾ। ਕਿਸੇ ਵੀ ਵਿਦੇਸ਼ੀ ਸਰਕਾਰ ਨੂੰ ਇਸ ਦੀ ਆਗਿਆ ਨਹੀਂ ਹੋਣੀ ਚਾਹੀਦੀ ਕਿ ਉਹ ਅਦ੍ਰਿਸ਼ ਤੌਰ ਦੇ ਉੱਤੇ ਇਨਵਿਜ਼ੀਬਲੀ ਇਨਵੇਡ ਕਰੇ, ਕਿ ਜਿਹੜਾ ਨਜ਼ਰ ਨਹੀਂ ਆ ਰਿਹਾ ਪਰ ਇਨਵੇਜਨ ਹੈ, ਔਰ ਸਾਡੇ ਸ਼ਹਿਰੀਆਂ ਨੂੰ ਅਮਰੀਕਾ ਦਿਆਂ ਨੂੰ ਇੰਟੀਮੀਡੇਟ ਕਰੇ, ਡਰਾਏ। ਔਰ ਇਹ ਡਾਕਟਰ ਪ੍ਰਿਤਪਾਲ ਸਿੰਘ ਫਾਊਂਡਰ ਅਮਰੀਕਨ ਸਿੱਖ ਕਾਕਸ ਕਮੇਟੀ ਨੇ ਕਿਹਾ। ਫਿਰ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਸਾਡੀਆਂ ਰਗਾਂ ਵਿੱਚ ਲਾਲ ਖੂਨ ਹੈ, ਔਰ ਅਸੀਂ ਜਿਹੜਾ ਹੈ ਲਾ ਐਨਫੋਰਸਮੈਂਟ ਪਰਸਨਲ ਨੂੰ ਜਿਹੜਾ ਹੈ ਉਹ ਸਪੋਰਟ ਕਰਦੇ ਹਾਂ। ਔਰ ਬੜਾ ਖੂਬਸੂਰਤ ਉਹਨਾਂ ਨੇ ਟਰਮ ਯੂਜ਼ ਕੀਤੀ, ਵੀ ਬਲੀਡ ਰੈਡ ਐਂਡ ਬੈਕ ਦਾ ਬਲੂ। ਇਹ ਬਲੂ ਇਹਦੀ ਇੱਕ ਆਪਣੀ ਹਿਸਟਰੀ ਹੈ ਕਿ ਇਹ ਜਿਹੜਾ ਬੈਕ ਦਾ ਬਲੂ ਟਰਮ ਕਿੱਥੋਂ ਆਈ, ਪਰ ਇਹਦਾ ਮਤਲਬ ਹੈ ਵੀ ਅਸੀਂ ਨਾ ਸਿਰਫ ਲਾ ਐਨਫੋਰਸਮੈਂਟ ਦੇ ਵਿੱਚ ਯਕੀਨ ਰੱਖਦੇ ਹਾਂ, ਜਿਹੜੇ ਲਾ ਐਨਫੋਰਸਮੈਂਟ ਕਰਨ ਵਾਲੇ ਪਰਸਨਲ ਨੇ ਉਹਨਾਂ ਦੇ ਨਾਲ ਅਸੀਂ ਖਲੋਤੇ ਹਾਂ, ਪਰ ਇਸ ਵੇਲੇ ਸਾਡੀ ਕਮਿਊਨਿਟੀ ਜਿਹੜੀ ਹੈ ਉਹ ਨਿਸ਼ਾਨੇ ਤੇ ਹੈ, ਸਾਨੂੰ ਨਿਸ਼ਾਨਾ ਬਣਾਇਆ ਜਾ ਰਿਹਾ। ਅਸੀਂ ਇਸ ਦੇ ਉੱਤੇ ਜਿਹੜਾ ਹੈ ਉਹ ਕਾਰਵਾਈ ਦੀ ਮੰਗ ਕਰਦੇ ਹਾਂ ਕਿ ਭਾਈ ਇਸ ਦੇ ਉੱਤੇ ਐਕਟ ਕੀਤਾ ਜਾਏ। ਔਰ ਇਸੇ ਤਰ੍ਹਾਂ ਭਾਈ ਹਿੰਮਤ ਸਿੰਘ ਹੋਰਾਂ ਨੇ ਕਿਹਾ ਕਿ ਵੀ ਜਦੋਂ ਮੋਦੀ ਔਰ ਟਰੰਪ ਨੇ ਇਸ ਹਫ਼ਤੇ ਮਿਲਣਾ, ਪਹਿਲੀ ਵਾਰ ਇਹ ਮੁਲਾਕਾਤ ਹੋਣ ਜਾ ਰਹੀ ਹੈ, ਸਿੱਖ ਜਥੇਬੰਦੀਆਂ ਪ੍ਰੈਜ਼ੀਡੈਂਟ ਨੂੰ ਇਹ ਅਪੀਲ ਕਰਦੀਆਂ ਨੇ ਕਿ ਮੋਦੀ ਨੂੰ ਅਕਾਊਂਟੇਬਲ ਬਣਾਇਆ ਜਾਏ, ਜਵਾਬਦੇਹ ਬਣਾਇਆ ਜਾਏ, ਜਿਹੜਾ ਸਿੱਖ ਅਮਰੀਕਨਸ ਨੂੰ ਨਿਸ਼ਾਨੇ 'ਤੇ ਲਿਆ ਗਿਆ। ਉਹਨਾਂ ਨੇ ਕਿਹਾ ਵੀ ਇਹ ਸੁਨੇਹਾ ਬੜਾ ਸਾਫ਼ ਹੈ ਕਿ ਇੰਡੀਆ ਨੂੰ ਸਟਾਪ ਕੀਤਾ ਜਾਏ ਕਿ ਉਹ ਅਮਰੀਕਨਾਂ ਨੂੰ ਧਮਕੀਆਂ ਨਾ ਦੇਣ, ਭਾਵੇਂ ਉਹ ਡਾਇਰੈਕਟਲੀ ਨੇ ਜਾਂ ਮੋਦੀ ਗੈਂਗ ਹੈ ਜਾਂ ਨਿਖਲ ਗੁਪਤਾ ਵਰਗਿਆਂ ਦੇ ਫਾਇਲਡ ਪਲਾਟ ਨੇ। ਔਰ ਇਹ ਜਿਹੜਾ ਇਸ ਸਾਰੇ ਦੇ ਉੱਤੇ ਇਹ ਜਿਹੜੇ ਸਾਰੇ ਨਾਨ ਗਵਰਨਮੈਂਟਲ ਆਰਗੇਨਾਈਜੇਸ਼ਨਸ ਨੇ ਇੰਡੀਆ ਦੇ ਨਾਲ ਜੁੜੀਆਂ ਹੋਈਆਂ, ਮਤਲਬ ਇਹੀ ਕਿਲਿੰਗ ਸਕੁਆਡਸ ਔਰ ਡੈਥ ਸਕੁਆਡਸ ਔਰ ਮੋਦੀ ਗੈਂਗ, ਇਹਨਾਂ ਨੂੰ ਚੈੱਕ ਕੀਤਾ ਜਾਏ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਵੀ ਓਵਰਆਲ ਅਸੀਂ ਸੁਰੱਖਿਆ ਦੀ ਮੰਗ ਕਰਦੇ ਹਾਂ। ਔਰ ਇਹ ਆਲਰੇਡੀ ਇਹਦੇ 'ਚ ਫਿਰ ਹੈ ਕਿ ਗੁਪਤਾ ਆਲਰੇਡੀ ਨਿਊਯਾਰਕ ਜੇਲ੍ਹ 'ਚ ਹੈ। ਇਹ ਕੇਸ ਇੰਡੀਕੇਟ ਕਰਦਾ ਕਿ ਵੀ ਕਿਵੇਂ ਇੰਡੀਆ ਨੇ ਇਸ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਪਲਾਨ ਕੀਤਾ। ਪਰ ਉਹਨਾਂ ਨੇ ਕਿਹਾ ਵੀ ਇਸ ਵੇਲੇ ਜਿਹੜਾ ਈਵਨ ਡਿਪੋਰਟੀਜ਼ ਦੇ ਹਵਾਲੇ ਨਾਲ ਵੀ, ਔਰ ਇਹ ਇੰਡੀਅਨ ਮੀਡੀਆ ਔਰ ਉਹਨਾਂ ਦੇ ਜਿਹੜੇ ਨਾਨ ਸਟੇਟ ਐਕਟਰ ਨੇ ਉਹਨਾਂ ਵੱਲੋਂ ਇਹ ਪ੍ਰੋਪੇਗੈਂਡਾ ਕੀਤਾ ਜਾ ਰਿਹਾ ਹੈ ਕਿ ਜਿਵੇਂ US ਇਮੀਗ੍ਰੇਸ਼ਨ ਸਰਵਿਸਿਜ਼ ਜਿਹੜੀਆਂ ਨੇ ਉਹ ਸਿੱਖਾਂ ਨੂੰ ਦਹਿਸ਼ਤਗਰਦ ਸਮਝਦੀਆਂ, ਔਰ ਇਹ ਜਿਹੜਾ ਸਿੱਖਾਂ ਨੂੰ ਜਿਹੜਾ ਹੈ ਉਹਨਾਂ ਦੇ ਉੱਤੇ ਉਹਨਾਂ ਨੂੰ ਰਾਉਂਡ ਅਪ ਕੀਤਾ ਜਾ ਰਿਹਾ ਔਰ ਉਹਨਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਕਿ ਵੀ ਇਹ ਇੱਕ ਆਪਣੇ ਉਸ ਗੁਨਾਹ ਨੂੰ ਛੁਪਾਉਣ ਦੇ ਲਈ ਸਿੱਖਾਂ ਨੂੰ ਦਹਿਸ਼ਤਗਰਦ ਔਰ ਲਾਲਚ, ਔਰ ਦੂਸਰਾ ਅੱਜ ਵੀ ਜਿਹੜਾ ਉਹ ਕੈਂਪੇਨ ਹੈ ਉਹ ਬਰਾਬਰ ਜਾਰੀ ਹੈ। ਔਰ ਸਿੱਖ ਅਮਰੀਕਨ ਕਮਿਊਨਿਟੀ ਜਿਹੜੀ ਹੈ ਉਹ ਅਪੀਲ ਕਰਦੀ ਹੈ ਪ੍ਰੈਜ਼ੀਡੈਂਟ ਟਰੰਪ ਨੂੰ ਕਿ ਭਾਈ ਨਾਲ ਦੀ ਨਾਲ ਹੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ, US ਡਿਪਾਰਟਮੈਂਟ ਹੋਮਲੈਂਡ ਸਿਕਿਉਰਿਟੀ, ਕਿ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਏ। ਔਰ ਇਸ ਦੇ ਨਾਲ ਜਿਹੜਾ ਇਨਵਿਜ਼ੀਬਲ ਅਟੈਕ ਹੈ ਫੋਰਨ ਏਜੰਟਸ ਦਾ ਅਮਰੀਕਾ ਦੀ ਸੋਇਲ 'ਤੇ, ਇਹ ਆਪਣੇ ਆਪ ਦੇ ਵਿੱਚ ਨੈਸ਼ਨਲ ਸਿਕਿਉਰਿਟੀ ਕ੍ਰਾਈਸਿਸ ਬਣ ਜਾਂਦਾ ਹੈ, ਕਿਉਂਕਿ ਇਸ ਦੇ ਨਾਲ ਅਮਰੀਕਾ ਦੀ ਸੋਵਰਨਿਟੀ ਔਰ ਵੀ ਖਤਰੇ 'ਚ ਹੈ ਔਰ ਲੋਕਾਂ ਦੇ ਲਈ ਵੀ ਇਹ ਇੱਕ ਡਰ ਔਰ ਸੁਰੱਖਿਆ ਦੀ ਭਾਵਨਾ ਹੈ। ਔਰ ਉਹਨਾਂ ਨੇ ਕਿਹਾ ਵੀ ਇੱਕ ਪਾਸੇ ਜਿੱਥੇ ਕਿ ਪ੍ਰੈਜ਼ੀਡੈਂਟ ਟਰੰਪ ਨੈਸ਼ਨਲ ਸਿਕਿਉਰਿਟੀ ਕਾਉਂਸਲ ਨੂੰ ਰੀਵੈਂਪ ਕਰ ਰਹੇ ਨੇ, ਉੱਥੇ ਸਿੱਖ ਅਮਰੀਕਨ ਕਮਿਊਨਿਟੀ ਇਹ ਮੰਗ ਵੀ ਕਰਦੀ ਹੈ ਕਿ ਇਸ ਦੇ ਨਾਲ ਇੱਕ ਸਪੈਸ਼ਲ ਲਿਆਜ਼ਨ
ਆਫੀਸਰ ਜਾਂ ਲਿਆਜ਼ਨ ਪਰਸਨ ਜਿਹੜਾ ਹੈ ਉਹ ਵੀ ਅਪਾਇੰਟ ਕੀਤਾ ਜਾਏ, ਜਿਹੜਾ ਇਸ ਗੱਲ ਦੇ ਉੱਤੇ ਨਜ਼ਰਸਾਨੀ ਕਰੇ ਕਿ ਕਿਵੇਂ ਜਿਹੜੇ ਮੁਲਕ ਟਰਾਂਸਨੈਸ਼ਨਲ ਰਿਪਰੈਸ਼ਨ ਕਰ ਰਹੇ ਨੇ ਉਹਨਾਂ ਦੀ ਜਵਾਬਦੇਹੀ ਕਿਵੇਂ ਕੀਤੀ ਜਾਣੀ ਚਾਹੀਦੀ ਹੈ। ਔਰ ਇਹਦੇ ਨਾਲ ਜਿਹੜਾ ਸਿੱਖ ਅਮਰੀਕਨਸ ਨੂੰ ਸੈਂਸ ਆਫ ਸੇਫਟੀ ਔਰ ਸਿਕਿਉਰਿਟੀ ਵੀ ਹੋਏਗੀ। ਫਿਰ ਇਹਨਾਂ ਤਿੰਨਾਂ ਹੀ ਜਥੇਬੰਦੀਆਂ ਨੇ ਅਖੀਰ ਦੇ ਵਿੱਚ ਕਿਹਾ ਵੀ ਅਸੀਂ ਕਾਂਗਰਸ ਦੇ ਨਾਲ ਵੀ ਰਲ ਕੇ ਕੰਮ ਕਰ ਰਹੇ ਹਾਂ ਤਾਂ ਕਿ ਅਸੀਂ ਕੋਈ ਹੋਰ ਸਟਰੋਂਗਰ ਇਸ ਕਿਸਮ ਦੀ ਐਕਟੀਵਿਟੀ ਕਾਂਗਰਸ ਦੇ ਵਿੱਚ ਹੋਏ ਕਿ ਇਹ ਜਿਹੜਾ ਬਾਹਰਲੇ ਮੁਲਕਾਂ ਦੀ ਦਖਲਅੰਦਾਜ਼ੀ ਹੈ ਅਮਰੀਕਨ ਲੈਂਡ ਦੇ ਵਿੱਚ ਔਰ ਟਾਰਗੇਟਡ ਵਾਇਲੈਂਸ ਹੈ, ਇਸ ਨੂੰ ਠੱਲ ਪਾਈ ਜਾਏ ਕਿ ਸਿੱਖ ਅਮਰੀਕਨ ਸਾਰੇ ਅਮਰੀਕਨਾਂ ਵਾਂਗ ਅਸੀਂ ਇਹ ਡਿਜ਼ਰਵ ਕਰਦੇ ਹਾਂ ਕਿ ਅਸੀਂ ਇਸ ਧਰਤੀ ਦੇ ਉੱਤੇ ਬਿਨਾਂ ਕਿਸੇ ਖੌਫ, ਡਰ, ਹਿੰਸਾ ਦੇ ਜਾਂ ਕਿਸੇ ਫੋਰਨ ਗਵਰਨਮੈਂਟ ਦੇ ਦਬਾਅ ਔਰ ਇੰਟੀਮੀਡੇਸ਼ਨ ਦੇ ਅਸੀਂ ਇਸ ਧਰਤੀ ਦੇ ਉੱਤੇ ਰਹਿ ਸਕੀਏ। ਔਰ ਅਖੀਰ 'ਚ ਉਹਨਾਂ ਨੇ ਕਿਹਾ ਵੀ ਦਿਸ ਇਜ਼ ਅਬਾਊਟ ਪ੍ਰੋਟੈਕਟਿੰਗ ਵਰਲਡ ਡੈਮੋਕ੍ਰੇਸੀ ਐਂਡ ਆਵਰ ਸਿਟੀਜ਼ਨ, ਕਿ ਅਸੀਂ ਕੋਈ ਵੀ ਆਰ ਨਾਟ ਆਸਕਿੰਗ ਫॉर द ਮੂਨ, ਅਸੀਂ ਇਹ ਕਹਿ ਰਹੇ ਹਾਂ ਵੀ ਇਸ ਮੁਲਕ ਦੇ ਅੰਦਰ ਇਸ ਦੀਆਂ ਜਮਹੂਰੀ ਕਦਰਾਂ ਕੀਮਤਾਂ ਔਰ ਇਸ ਦੇ ਸਿਟੀਜ਼ਨਸ ਦੀ ਸੁਰੱਖਿਆ ਇਹ ਇੰਪੋਰਟੈਂਟ ਹੈ। ਅਸੀਂ ਪ੍ਰੈਜ਼ੀਡੈਂਟ ਟਰੰਪ ਨੂੰ ਇਹ ਬੇਨਤੀ ਕਰਦੇ ਹਾਂ ਟੂ ਸਟੈਂਡ ਵਿਦ ਅਸ in ensuring that the rights and security of all Americans are upheld. ਗੁਰਦੇਵ ਸਿੰਘ of AGPC added। ਇਹ ਭਾਈ ਗੁਰਦੇਵ ਸਿੰਘ ਜਿਹੜੇ ਵਾਈਸ ਪ੍ਰੈਜ਼ੀਡੈਂਟ ਨੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਉਹਨਾਂ ਨੇ ਇਹ ਕਿਹਾ ਕਿ ਵੀ ਅਸੀਂ ਇਹ ਐਕਸਪੈਕਟ ਕਰਦੇ ਹਾਂ ਕਿ ਅਮਰੀਕਾ ਜਿਹੜਾ ਸਰਕਾਰ, ਟਰੰਪ ਸਰਕਾਰ ਇਸ ਗੱਲ ਨੂੰ ਯਕੀਨੀ ਬਣਾਏਗੀ ਕਿ ਸਾਡੇ ਹਕੂਕ ਔਰ ਸਾਡੀ ਸੁਰੱਖਿਆ ਜਿਹੜੀ ਹੈ ਉਹ ਯਕੀਨੀ ਬਣਾਈ ਜਾਏ। ਸੋ ਅਸੀਂ ਇਹ ਸਮਝਦੇ ਹਾਂ ਵੀ ਕੁਛ ਜਿਹੜੇ ਮੂਵ ਹੁੰਦੇ ਨੇ ਬਿਲਕੁਲ ਪੋਲੀਟੀਕਲ ਅਰੀਨਾ ਦੇ ਵਿੱਚ ਉਹਨਾਂ ਦੀ ਟਾਈਮਿੰਗ ਬੜੀ ਇੰਪੋਰਟੈਂਟ ਹੁੰਦੀ ਹੈ। ਸੋ ਜਦੋਂ ਉਹਨਾਂ ਦੀ ਮੁਲਾਕਾਤ ਹੋਣੀ ਹੈ ਉਦੋਂ ਵੀ ਅਸੀਂ ਸਵਾਗਤ ਲਈ ਬਾਹਰ ਹਾਜ਼ਰ ਹੋਵਾਂਗੇ ਵਾਈਟ ਹਾਊਸ ਦੇ, ਪਰ ਇਸ ਮੌਕੇ ਦੇ ਉੱਤੇ ਤਿੰਨੋਂ ਹੀ ਪ੍ਰੋਮੀਨੈਂਟ ਜਿਹੜੇ ਵਿਦਿਨ ਦਾ ਸਿਸਟਮ ਕੰਮ ਕਰਨ ਵਾਲੀਆਂ ਜਥੇਬੰਦੀਆਂ ਨੇ ਉਹਨਾਂ ਵੱਲੋਂ ਇਹ ਕੰਸਰਨ ਜ਼ਾਹਰ ਕਰਨਾ ਔਰ ਅਸੀਂ ਇਸ ਗੱਲ ਨੂੰ ਜਿਹੜਾ ਹੈ ਉਹ ਨੀਝ ਲਾ ਕੇ ਦੇਖ ਰਹੇ ਹਾਂ ਵੀ ਇਸ ਮੀਟਿੰਗ 'ਚੋਂ ਕੀ ਨਿਕਲੇਗਾ। ਔਰ ਉਸ ਦੇ ਲਈ ਸਾਡਾ ਕੰਸਰਨ ਜਿੱਥੇ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਰੋਕਣ ਦੀ ਲਾਈਨ ਹੈ, ਉੱਥੇ ਨਾਲ ਦੀ ਨਾਲ ਅਸੀਂ ਇਹ ਸਮਝਦੇ ਹਾਂ ਕਿ ਜੇ ਪ੍ਰੈਜ਼ੀਡੈਂਟ ਟਰੰਪ ਦਾ ਪਲੈਂਕ ਸੋਵਰਨਿਟੀ ਹੈ, ਕਿਉਂਕਿ ਜਿਹੜਾ ਇਸ਼ੂ ਗਲੋਬਲ ਆਰਗੇਨਾਈਜੇਸ਼ਨਸ ਤੋਂ ਨਿਕਲਣਾ, WHO, UN, ਕਲਾਈਮੇਟ, ਸੋਵਰਨਿਟੀ, ਫਿਰ ਅਸੀਂ ਇਸ ਗੱਲ ਨੂੰ ਵੀ ਦੇਖਾਂਗੇ ਕਿ ਕੀ ਪ੍ਰੈਜ਼ੀਡੈਂਟ ਟਰੰਪ ਦਾ ਐਡਮਿਨਿਸਟ੍ਰੇਸ਼ਨ ਜਿਹੜੀ ਸਿੱਖਾਂ ਦੀ, ਅਮਰੀਕਨ ਸਿੱਖ ਨੇ ਜਿਹੜੇ ਇਸ ਧਰਤੀ ਦੇ ਉੱਤੇ ਜਿਨ੍ਹਾਂ ਨੂੰ ਨਿਸ਼ਾਨੇ 'ਤੇ ਲਿਆ ਗਿਆ, ਉਹਨਾਂ ਦੀ ਸੋਵਰਨਿਟੀ ਨੂੰ ਜਾਂ ਉਹਨਾਂ ਦੀ ਸੇਫਟੀ ਨੂੰ ਗਾਈਡ ਕਰਨ ਦੇ ਲਈ ਟਰੰਪ ਐਡਮਿਨਿਸਟ੍ਰੇਸ਼ਨ ਕਿਸ ਹੱਦ ਤੱਕ ਜਾਏਗਾ। ਔਰ ਮੋਦੀ ਐਂਡ ਕੰਪਨੀ ਜਿਹੜੀ ਕਿਲਰ ਗੈਂਗ ਹੈ ਉਹ ਮੋਦੀ, ਅਮਿਤ ਸ਼ਾਹ ਔਰ ਅਜੀਤ ਡੋਵਾਲ, ਕਿਉਂਕਿ ਅਮਰੀਕਾ ਇਕੱਲਾ ਜਿਹੜਾ ਹੈ ਉਹ ਆਪਣੀ ਸੋਵਰਨਿਟੀ ਦੇ ਹਵਾਲੇ ਨਾਲ ਹੀ ਨਹੀਂ, ਅਮਰੀਕਾ 5 ਆਈਜ਼ ਕੰਟਰੀਜ਼ ਨੂੰ ਵੀ ਲੀਡ ਕਰਦਾ ਹੈ ਜਿਹੜਾ 1945 ਤੋਂ ਬਾਅਦ ਇੰਟੈਲੀਜੈਂਸ ਸ਼ੇਅਰਿੰਗ। ਔਰ ਕਿਉਂਕਿ ਇਹਨਾਂ 5 ਆਈਜ਼ ਕੰਟਰੀਜ਼ ਦੇ ਵਿੱਚ ਕੈਨੇਡਾ ਦੇ ਵਿੱਚ ਮਰਡਰ ਹੋਇਆ ਹਰਦੀਪ ਸਿੰਘ ਨਿੱਜਰ ਦਾ, ਇੱਥੇ ਫੋਇਲ ਅਟੈਂਪਟ ਹੋਇਆ, ਆਸਟ੍ਰੇਲੀਆ ਦੇ ਹਵਾਲੇ ਨਾਲ ਉਹਨਾਂ ਦੀਆਂ ਆਪਣੀਆਂ ਇੰਟੈਲੀਜੈਂਸ ਏਜੰਸੀ ਦੇ ਚੀਫ ਨੇ ਕਿਹਾ ਕਿ ਨੈਸਟ ਆਫ ਸਪਾਈਜ਼, ਕਿ ਵੀ ਇਹ ਤਾਂ ਉਹਨਾਂ ਦਾ ਆਲਣਾ ਬਣਿਆ ਹੋਇਆ ਭਾਰਤੀ ਜਸੂਸਾਂ ਦਾ। ਔਰ ਇਸੇ ਲਈ ਈਵਨ FBI ਦੇ ਹੈੱਡਕੁਆਰਟਰ ਦੇ ਵਿੱਚ ਇੱਥੇ ਜਿਹੜਾ ਉਹ 5 ਜਿਹੜੀਆਂ 5 ਆਈਜ਼ ਕੰਟਰੀਜ਼ ਨੇ ਉਹਨਾਂ ਦੀ ਸਮਿਟ ਹੋਈ, ਫਿਰ ਪਾਲੋ ਆਲਟੋ ਦੇ ਵਿੱਚ ਉਹਨਾਂ ਦੇ ਚੀਫ ਆਏ। ਸੋ ਅਸੀਂ ਇਹ ਸਮਝਦੇ ਹਾਂ ਕਿ ਅਮਰੀਕਾ ਤੋਂ ਸਾਨੂੰ ਹੋਪਸ ਨੇ ਐਜ਼ ਅਮਰੀਕਨ ਸਿਟੀਜ਼ਨਸ ਵੀ। ਔਰ ਇਹ ਸਾਰਾ ਕਿਉਂਕਿ ਇਹ ਇੱਕ ਕਿਲਿੰਗ ਸਕੁਆਡ ਨੂੰ ਲੀਡ ਕਰਨ ਵਾਲਾ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਅਮਰੀਕਾ ਦੀ ਧਰਤੀ 'ਤੇ ਲਿਆ ਕੇ ਅਮਰੀਕਨ ਸਿਟੀਜ਼ਨਸ ਨੂੰ, ਕੈਨੇਡੀਅਨਸ ਨੂੰ, ਔਰ UK ਦੇ ਵਿੱਚ ਅਵਤਾਰ ਸਿੰਘ ਖੰਡਾ ਉਹ ਅਨਅਕਾਊਂਟਡ ਹੀ ਰਹੇ ਕਿਉਂਕਿ ਉਸ ਦਾ ਕੋਈ ਬਹੁਤਾ ਉਦੋਂ ਚਰਚਾ ਹੋ ਨਹੀਂ ਸਕੀ। ਲੇਕਿਨ ਹਰਦੀਪ ਸਿੰਘ ਨਿੱਜਰ ਦੇ ਮਰਡਰ ਦੇ ਮਾਮਲੇ 'ਚ ਤਾਂ ਫਿਰ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ ਖੁਦ ਇੰਕਸ਼ਾਫ ਕੀਤਾ ਔਰ ਅਮਰੀਕਾ ਨੇ ਜਦੋਂ ਇੰਡੀਆ ਦੀ ਇੰਟੈਲੀਜੈਂਸ ਏਜੰਸੀ ਰਾਹ ਨੂੰ ਔਰ ਉਸ ਦੇ ਆਫੀਸਰ ਨੂੰ ਜਵਾਬਦੇਹ ਬਣਾਇਆ ਤਾਂ ਫਿਰ ਕੋਈ ਸ਼ੱਕ ਨਹੀਂ ਹੈ ਕਿ ਇੰਡੀਆ ਨੇ ਕਿਵੇਂ ਇਹ ਅਮਰੀਕਾ ਦੀ ਸੋਵਰਨਿਟੀ ਵੀ ਵਾਇਲੇਟ ਕੀਤੀ ਹੈ ਔਰ ਇੰਟਰਨੈਸ਼ਨਲ ਲਾਅ ਵੀ ਵਾਇਲੇਟ ਕੀਤਾ ਹੈ।
ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਐਵਨਿਊ ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥੱਲੇ ਨੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।